ਜਿਹੜੇ ਬਰਾੜ ਸਾਹਿਬ ਹੈ, ਜਿਹੜਾ ਤੁਸੀਂ ਸਵਾਲ ਪੁੱਛਿਆ, ਬਰਾੜ ਸਾਹਿਬ ਹੈ, ਸਾਰੇ 4-5 ਮਹੀਨੇ ਇਹਨਾਂ ਨੂੰ ਪਾਰਟੀ ਜੁਆਇਨ ਕੀਤੇ ਨੂੰ ਹੋਏ ਆ। ਆਪਾਂ ਐਡੀ ਟੈਨਸ਼ਨ ਲੈ ਲਈਏ ਕਿ ਆਪਾਂ ਆਪਣੀ ਉਨੀ ਸਿਕਿਉਰਿਟੀ ਵੀ ਹੈ ਨਹੀਂ। ਸ਼੍ਰੋਮਣੀ ਅਕਾਲੀ ਦਲ ਤਾਂ ਮੇਰਾ ਪਿਛੋਕੜ ਹੈ ਔਰ ਅਸੀਂ ਮਾਣ ਨਾਲ ਇਹਨਾਂ ਨੂੰ ਪਾਰਟੀ 'ਚ ਲਿਜਾ ਰਹੇ ਹਾਂ ਤੇ ਮੈਂ ਹੁਣ ਵੀ ਕੋਈ ਅਪਸ਼ਬਦ ਨਹੀਂ ਕਿਹਾ, ਨਾਟ ਈਵਨ 1 comma ਸਿੰਗਲ ਕਲੈਕਟਿਵ ਰਿਸਪੌਂਸਿਬਿਲਿਟੀ ਦਾ ਪੱਤਰ ਲਿਖਿਆ। ਪਰ ਜਿਹੜੀ ਕੋਈ ਨਵਾਂ ਢਾਂਚਾ ਬਣੂਗਾ ਤਾਂ ਹਲਕਿਆਂ ਦੇ ਬੰਦਿਆਂ ਦੇ ਵਿੱਚੋਂ ਬਣੂਗਾ ਕਿ ਜਾਂ ਸੰਗਰੀਏ ਦੇ ਬੰਦੇ ਦਾ ਬਣ ਜਾਊਗਾ, ਜਾਂ ਗੱਗਾਂ ਨਗਰੋਂ ਬਣ ਜਾਊਗਾ। ਵੀ ਇਹਨਾਂ ਦੇ ਤਾਂ ਬਣਨਾ ਹੀ ਨਹੀਂ, ਉਹਨੇ ਤਾਂ ਖਤਮ ਹੋ ਗਿਆ ਕੰਮ। ਜੀ ਤਿਆਗ ਪੱਤਰ ਨਹੀਂ ਮੰਗਿਆ, ਤਿਆਗ ਕਰਨ ਲਈ ਕਿਹਾ ਖੁਦ ਆਪ ਪਹਿਲਾਂ। ਮੈਂ ਕਿਹਾ ਮੈਂ ਤਿਆਗ ਕਰਦਾ ਸਭ ਤੋਂ ਪਹਿਲਾਂ, ਉਸ ਤੋਂ ਬਾਅਦ ਤੁਸੀਂ ਸਾਰੇ ਤਿਆਗ ਕਰੋ। ਜੀ ਮੇਰਾ ਲੈਵਲ ਹੈ, ਜਿੱਥੋਂ ਤੱਕ ਮੇਰੀ ਲੈਵਲ ਹੈ ਮੈਂ ਉੱਥੋਂ ਤੱਕ ਹੀ ਗੱਲ ਕਰਦਾ। ਮੈਂ ਐਡੇ ਵੱਡੇ ਲੈਵਲ ਦੇ, ਮੈਂ ਪੰਜਾਬ ਲੈਵਲ ਦੇ ਜਾਂ ਕੋਰ ਕਮੇਟੀ ਦੇ ਮੈਂਬਰ ਲੈਵਲ ਦੇ ਜਾਂ ਪਾਰਟੀ ਪ੍ਰਧਾਨ ਲੈਵਲ ਦੇ ਮੈਂ ਕਿਵੇਂ ਗੱਲ ਕਰ ਸਕਦਾ? ਜ਼ਿਲ੍ਹਿਆਂ ਦੇ ਜਥੇਦਾਰ ਵੀ ਭੰਗ ਹੋ ਚੁੱਕੇ ਹਨ ਔਰ ਸਾਰੀ ਕਮੇਟੀਜ਼ ਭੰਗ ਹੋ ਚੁੱਕੀਆਂ ਹਨ, ਤਾਂ ਕੋਈ ਆਧਾਰ ਨਹੀਂ ਬਣਦਾ। ਇਹ ਸਗੋਂ ਜ਼ਿਆਦਾ ਖਲਾਰਾ ਪਾਉਣ ਵਾਲੀ ਗੱਲ ਹੈ, ਕਿਉਂਕਿ ਫਿਰ ਕੁਝ ਬੰਦੇ ਉੱਥੋਂ ਮੇਰੇ ਹੱਕ 'ਚ ਬੋਲਣਗੇ, ਕੁਝ ਇਹਨਾਂ ਦੇ ਹੱਕ 'ਚ ਬੋਲਣਗੇ। ਉਹਦੇ ਨਾਲ ਪਾਰਟੀ ਦਾ ਜਿਹੜਾ ਇੱਕ ਤਰ੍ਹਾਂ ਨਾਲ ਡਿਸਪਲਿਨ ਹੈ ਉਹ ਖੁਦ ਹੀ ਭੰਗ ਕਰੀ ਜਾਂਦੇ ਆ। ਸਤਿ ਸ਼੍ਰੀ ਅਕਾਲ ਜੀ, ਤੁਸੀਂ ਦੇਖ ਰਹੇ ਹੋ ਇੰਡੋਸ ਟੀਵੀ ਆਸਟ੍ਰੇਲੀਆ ਤੇ ਮੈਂ ਹਾਂ ਗੁਰਕਬਾਲ ਸਿੰਘ। ਸ਼੍ਰੋਮਣੀ ਅਕਾਲੀ ਦਲ ਨੂੰ ਲੈ ਕੇ ਜਿਸ ਤਰੀਕੇ ਦੇ ਹਾਲਾਤ ਬਣੇ ਹੋਏ ਆ, ਸ਼੍ਰੋਮਣੀ ਅਕਾਲੀ ਦਲ ਦਾ ਜਿਹੜਾ ਜਥੇਬੰਦਕ ਢਾਂਚਾ ਹੈ ਉਹਨੂੰ ਭੰਗ ਕਰ ਦਿੱਤਾ ਗਿਆ ਹੈ ਤੇ ਜਗਮੀਤ ਬਰਾੜ ਵੱਲੋਂ ਕੁਝ ਟਿੱਪਣੀਆਂ ਤਾਂ ਇੱਕ ਚਿੱਠੀ ਹੈ ਜਿਹੜੀ ਉਹ ਚਰਚਾ ਦੇ ਵਿੱਚ ਹੈ ਤੇ ਉਸ ਚਿੱਠੀ ਤੋਂ ਬਾਅਦ ਸ਼੍ਰੋਮਣੀ ਅਕਾਲੀ ਦਲ ਦੇ ਜੋ ਸਰਗਰਮ ਮੈਂਬਰ ਸੀ ਉਹਨਾਂ ਵੱਲੋਂ ਇੱਕ ਪ੍ਰੈਸ ਕਾਨਫਰੰਸ ਹੈ ਜਿਹੜੀ ਕੀਤੀ ਗਈ ਹੈ। ਉਸ ਪ੍ਰੈਸ ਕਾਨਫਰੰਸ ਦੇ ਵਿੱਚ ਕੁਝ ਸਵਾਲ ਹੈ ਜਿਹੜੇ ਉਹ ਜਗਮੀਤ ਬਰਾੜ ਤੇ ਚੁੱਕੇ ਗਏ ਨੇ। ਅੱਜ ਸਾਡੇ ਨਾਲ ਜਿਹੜੇ ਬਲਕਾਰ ਸਿੰਘ ਬਰਾੜ ਹੋਰੀ ਮੌਜੂਦ ਹੈ, ਜਿਹੜੇ ਕਿ ਸ਼੍ਰੋਮਣੀ ਕਮੇਟੀ ਨਾਲ, ਸ਼੍ਰੋਮਣੀ ਅਕਾਲੀ ਦਲ ਨਾਲ ਸੰਬੰਧਿਤ ਹੈ। ਉਹਨਾਂ ਨਾਲ ਕਰਦੇ ਹਾਂ ਗੱਲਬਾਤ ਕਿ ਉਹਨਾਂ ਨੂੰ ਕੀ ਲੋੜ ਪਈ ਕਿ ਉਹਨਾਂ ਵੱਲੋਂ ਜਿਹੜੀ ਆ ਪ੍ਰੈਸ ਕਾਨਫਰੰਸ ਹੈ ਜਿਹੜੀ ਉਹ ਕੀਤੀ ਗਈ ਹੈ। ਬਰਾੜ ਸਾਹਿਬ ਬਹੁਤ ਬਹੁਤ ਸਵਾਗਤ ਹੈ ਇੰਡੋਸ ਟੀਵੀ ਤੇ। ਸਵਾਗਤ ਜੀ ਤੁਹਾਡਾ ਵੀ, ਬਹੁਤ ਬਹੁਤ ਸਾਰੇ ਸਰੋਤਿਆਂ ਦਾ ਵੀ ਤੁਹਾਡਾ ਸਵਾਗਤ ਜੀ। ਬਰਾੜ ਸਾਹਿਬ, ਕੀ ਕਾਰਨ ਸੀਗਾ ਕਿ ਜਿਹੜੀ ਇਹ ਪ੍ਰੈਸ ਕਾਨਫਰੰਸ ਕੀਤੀ ਗਈ ਹੈ? ਇਸ ਪ੍ਰੈਸ ਕਾਨਫਰੰਸ ਦਾ ਜਿਹੜਾ ਮੁੱਖ ਵਿਸ਼ਾ ਕੀ ਸੀ? ਕਿਸ ਆਧਾਰ ਤੇ ਤੁਸੀਂ ਜਿਹੜੀ ਗੱਲਬਾਤ ਰੱਖੀ ਹੈ, ਤੁਸੀਂ ਸਵਾਲ ਚੁੱਕੇ ਆ ਜਗਮੀਤ ਬਰਾੜ ਜੀ ਦੇ ਹੋਰਾਂ ਪਰ? ਉਹ ਤਾਂ ਕੋਈ ਸਵਾਲ ਚੱਕਰ ਵਾਲੀ ਗੱਲ ਨਹੀਂ ਜੀ। ਕੋਈ ਜਿਹੜੀ ਮੌੜ ਹਲਕੇ ਦੀ ਜਥੇਬੰਦੀ ਹੈ ਜੀ, ਉਹਨਾਂ ਨੇ ਮੇਰੇ ਨਾਲ ਪਰਸੋਂ ਜਾਂ ਚੌਥੇ ਦੇ ਉਹ ਸੰਪਰਕ ਕਰਨ ਲੱਗੇ ਹੋਏ ਸੀ ਜੀ, ਤੇ ਮੈਂ ਜ਼ਿਲ੍ਹੇ ਦਾ ਸਾਬਕਾ ਪ੍ਰਧਾਨ ਹਾਂ ਕਿਉਂਕਿ ਸਾਰੀ ਜਥੇਬੰਦੀ ਦਾ ਭੰਗ ਹੈ ਇਸ ਟਾਈਮ ਜੀ। ਉਹਨਾਂ ਨੇ ਮੇਰੇ ਕੋਲੇ ਗੱਲ ਕੀਤੀ, ਕਹਿੰਦੇ ਵੀ ਤੁਸੀਂ ਆਓ ਆਪਾਂ ਮੀਟਿੰਗ ਕਰਨੀ ਹੈ ਜੀ। ਅਸੀਂ ਉੱਥੇ ਸੁਬਾਹ ਇਕੱਠੇ ਹੋ ਗਏ ਜੀ। ਉਸ ਤੋਂ ਬਾਅਦ ਉਹ ਕਹਿੰਦੇ ਵੀ ਇਸ ਤਾਂ ਪ੍ਰੈਸ ਦੇ ਵਿੱਚ ਕਹਿਣਾ ਹੈ ਵੀ ਅਸੀਂ ਉਹਨਾਂ ਦੀ ਮਦਦ ਬਹੁਤ ਕੀਤੀ ਤੇ ਉਹਨਾਂ ਨੂੰ ਨਹੀਂ ਚਾਹੀਦਾ ਸੀ ਜਦੋਂ ਪਾਰਟੀ ਨੇ ਉਹਨਾਂ ਨੂੰ ਬੜਾ ਆਦਰ ਮਾਣ ਦਿੱਤਾ ਸ਼੍ਰੋਮਣੀ ਅਕਾਲੀ ਦਲ ਦੇ ਵਿੱਚ ਜੀ। ਉਹਨਾਂ ਨੂੰ ਕੋਰ ਕਮੇਟੀ ਜਿਹੜੀ ਹੈ ਇਹ ਪ੍ਰਧਾਨ ਤੋਂ ਵੀ ਤਾਕਤਵਰ ਜ਼ਿਆਦਾ ਰੱਖਦੀ ਹੈ। ਸਾਰੀ ਕੋਰ ਕਮੇਟੀ ਦੇ ਵਿੱਚ ਫੈਸਲੇ ਜਿਹੜੇ ਹੈ ਅਕਾਲੀ ਦਲ ਦੇ ਉਹ ਕੋਰ ਕਮੇਟੀ 'ਚ ਹੀ ਹੁੰਦੇ ਆ ਜੀ। ਪ੍ਰਧਾਨ ਦੀ ਵੀ ਇਕੱਲੇ ਦੀ ਕੋਈ ਤਾਕਤ ਨਹੀਂ ਜੀ। ਉਹਦਾ ਵੀ ਉਹਨਾਂ ਨੂੰ ਮੈਂਬਰ ਬਣਾਇਆ ਬਰਾੜ ਸਾਹਿਬ ਨੂੰ ਜੀ। ਫਿਰ ਉਹਨਾਂ ਨੂੰ ਸ਼੍ਰੋਮਣੀ ਅਕਾਲੀ ਦਲ ਦਾ ਸੀਨੀਅਰ ਮੀਤ ਪ੍ਰਧਾਨ ਬਣਾਇਆ ਜੀ। ਫਿਰ ਉਹਨਾਂ ਨੂੰ ਮੌੜ ਹਲਕੇ ਤੋਂ ਜਿਹੜੇ ਉੱਥੇ ਵੱਡੇ ਵੱਡੇ ਲੀਡਰ ਸੀ ਉਹਨਾਂ ਨੂੰ ਪਾਸੇ ਕੀਤਾ ਪਾਰਟੀ ਨੇ, ਇਹਨਾਂ ਦੀ ਖਾਤਰ ਉਹਨਾਂ ਨੂੰ ਟਿਕਟ ਦਿੱਤੀ ਮੌੜ ਹਲਕੇ ਤੋਂ। ਜੀ ਦੀਆਂ ਕਿੰਨਾ ਗੱਲਾਂ ਦੇ ਉੱਪਰ ਇਤਰਾਜ਼ ਹੈ ਤੁਹਾਨੂੰ, ਜਾਂ ਜਿਹੜੇ ਸੀਨੀਅਰ ਮੈਂਬਰਾਂ ਨੇ ਤੁਹਾਨੂੰ ਬੁਲਾਇਆ ਉਹਨਾਂ ਨੂੰ ਕਿੰਨਾ ਜਗਮੀਤ ਬਰਾੜ ਦੀਆਂ ਕਿੰਨੀਆਂ ਗੱਲਾਂ ਦੇ ਉੱਪਰ ਇਤਰਾਜ਼ ਹੈ? ਉਹਨਾਂ ਨੇ ਇਹ ਕਿਹਾ ਜੀ, ਇੱਕ ਤਾਂ ਉਹ ਕਹਿੰਦੇ ਵੀ ਸਾਨੂੰ ਅੱਜ ਉਹਨਾਂ ਨੇ ਗੱਲ ਦੱਸੀ ਆ ਕਿ ਪਿੰਡਾਂ ਦੇ ਵਿੱਚ ਉਹ ਗੱਲਾਂ ਕਰਦੇ ਰਹੇ ਵੀ ਮੈਂ ਪ੍ਰਕਾਸ਼ ਸਿੰਘ ਬਾਦਲ ਨੂੰ ਵੀ ਹਰਾਤਾ ਸੀ, ਮੈਂ ਸੁਖਬੀਰ ਬਾਦਲ ਨੂੰ ਵੀ ਹਰਾਤਾ ਸੀ, ਹਾਲਾਂਕਿ ਪਾਰਟੀ 'ਚ ਹੁੰਦੇ ਹੋਏ। ਫਿਰ ਉਹ ਕਹਿੰਦੇ ਵੀ ਪਾਰਟੀ ਤਬਦੀਲੀ ਚਾਹੀਦੀ ਹੈ, ਹਾਲਾਂਕਿ ਦੇਖੋ ਇਹ ਇੱਕ ਪਾਰਟੀ ਦੇ ਅੰਦਰ ਵਾਲੀਆਂ ਗੱਲਾਂ ਹੁੰਦੀਆਂ। ਫਿਰ ਉਹ ਚੰਡੀਗੜ੍ਹ ਦੇ ਵਿੱਚ ਜਦੋਂ ਰਿਜ਼ਲਟ ਆਇਆ ਆਪਣੀ ਸੰਗਰੂਰ ਸੀਟ ਦਾ ਜੀ, ਉਦੋਂ ਦੂਜੇ ਕਿ ਤੀਜੇ ਦਿਨੋਂ ਉਹ ਉਹਨਾਂ ਦਾ ਬਿਆਨ ਆਇਆ ਸੀ, ਇੱਕ ਸਾਰੇ ਤੁਹਾਡੇ ਮੀਡੀਆ 'ਚ ਵੀ ਆਇਆ ਸੀ, ਮੈਂ ਵੀ ਵੇਖਿਆ ਸੀ ਉਹ। ਵੈਸੇ ਉਹ ਕਹਿੰਦੇ ਸੀ ਵੀ ਇੱਕ ਮਾਝੇ 'ਚੋਂ ਲਾਓ ਆਪਣੇ ਰਵੀ ਕਾਲੋਂ ਜੀ ਹੈ, ਇੱਕ ਕੈਰੋਂ ਸਾਹਿਬ ਦਾ ਨਾਂ ਲਿਆ ਉਹਨਾਂ ਨੇ, ਇੱਕ ਭੁੰਦਰ ਸਾਹਿਬ ਦਾ ਸ਼ਾਇਦ ਨਾਂ ਲਿਆ ਵੀ ਇਹਨਾਂ 3 ਬੰਦਿਆਂ ਨੂੰ ਆਪਾਂ ਪ੍ਰਧਾਨ ਬਣਾ ਦਿਓ, ਬਾਕੀ ਜਿਹੜੇ ਹੈ ਸੁਖਬੀਰ ਜੀ ਅਸਤੀਫਾ ਦੇਣ, ਉਹ ਕਿਹਨਾਂ ਪਿੱਛੇ ਹੋਣ, ਇਹ ਪਾਰਟੀ ਠੀਕ ਹੋਊਗੀ। ਹਾਲਾਂਕਿ ਇਹੋ ਜਿਹੀਆਂ ਗੱਲਾਂ ਆਪਾਂ ਨੂੰ ਪ੍ਰੈਸ ਦੇ ਵਿੱਚ ਨਹੀਂ ਕਰਨੀਆਂ ਚਾਹੀਦੀਆਂ। ਅੰਦਰੂਨੀ ਗੱਲਾਂ ਹੁੰਦੀਆਂ ਪਾਰਟੀਆਂ ਦੀਆਂ, ਸਾਰੀਆਂ ਗੱਲਾਂ ਆਪਾਂ ਪ੍ਰੈਸ ਦੇ ਵਿੱਚ ਵੀ ਨਹੀਂ ਕਰਨੀਆਂ ਹੁੰਦੀਆਂ ਜੀ। ਤੇ ਵੇਖੋ ਮੈਂ ਤਾਂ ਨਿੱਜੀ ਤੌਰ 'ਤੇ ਉਹਨੂੰ ਬਹੁਤ ਵਧੀਆ ਉਹਨਾਂ ਦਾ ਸਤਿਕਾਰ ਮਤਲਬ ਵੀ ਕਰਦਾ ਕਿ ਐਡੇ ਸਿਆਣੇ ਲੀਡਰ ਅਤੇ ਐਡੇ ਵਧੀਆ ਉਹਨਾਂ ਨੂੰ ਪਾਰਟੀ ਨੇ ਮਾਣ ਸਨਮਾਨ ਦਿੱਤਾ। ਆਪਾਂ ਨੂੰ ਇਹੋ ਜਿਹੀਆਂ ਗੱਲਾਂ ਨਹੀਂ ਕਰਨੀਆਂ ਚਾਹੀਦੀਆਂ ਕਿ ਜਿਹੜਾ ਕੋਈ ਬਿਆਨ ਦੇਣਾ, ਮੈਂ ਹੁਣ ਐਵੇਂ ਕਹਿ ਤਾ ਮੈਂ ਆਪਣੇ ਤੌਰ 'ਤੇ
ਕੋਈ ਵੀ ਪਾਰਟੀ ਦੇ ਵਿੱਚ ਅਨੁਸ਼ਾਸਨ 'ਚ ਰਹਿ ਕੇ ਹੀ ਗੱਲ ਕੀਤੀ ਜਾਂਦੀ ਹੁੰਦੀ ਹੈ। ਕੋਈ ਵੀ ਪਾਰਟੀ ਐਵੇਂ ਚੱਲਦੀ ਨਹੀਂ ਬਿਨਾਂ ਅਨੁਸ਼ਾਸਨ ਤੋਂ। ਬਰਾੜ ਸਾਹਿਬ, ਗੱਲ ਇਹ ਹੈ ਕਿ ਜਗਮੀਤ ਬਰਾੜ ਜੀ ਹੋਰਾਂ ਨਾਲ ਹੁਣੇ ਸਾਡੀ ਗੱਲਬਾਤ ਹੋਈ ਹੈ, ਉਹਨਾਂ ਨੇ ਸਾਫ਼ ਤੌਰ ਤੇ ਇਸ ਗੱਲ ਤੋਂ ਇਨਕਾਰ ਕੀਤਾ ਹੈ ਕਿ ਮੈਂ ਕਦੇ ਵੀ ਇਹ ਗੱਲ ਨਹੀਂ ਕਹੀ ਕਿ ਜਿਹੜਾ ਸੁਖਬੀਰ ਸਿੰਘ ਬਾਦਲ ਆ ਉਹ ਅਸਤੀਫਾ ਦੇਣ ਜਾਂ ਉਹ ਇਸ ਢਾਂਚੇ ਦੇ ਤੋਂ ਲਾਂਭੇ ਹੋ ਜਾਣ। ਵੀ ਉਹਨਾਂ ਵੱਲੋਂ ਇਹ ਦਾਅਵਾ ਕੀਤਾ ਜਾ ਰਿਹਾ, ਮੈਂ ਸਿਰਫ ਇਹ ਪਾਰਟੀ ਨੂੰ ਉੱਪਰ ਚੁੱਕਣ ਦੀ ਗੱਲ ਕੀਤੀ ਹੈ, ਪਾਰਟੀ ਨੂੰ ਉਸ ਪੱਧਰ ਤੱਕ ਲਿਜਾਣ ਦੀ ਗੱਲ ਕੀਤੀ ਹੈ ਜਿਹੜੀ ਪਾਰਟੀ ਮਤਲਬ 100 ਸਾਲ ਤੋਂ ਉੱਪਰ ਦਾ ਸਮਾਂ ਜਿਹੜੇ ਲੰਘਾ ਚੁੱਕੀ ਹੈ ਉਹ ਉਸੇ ਤਰ੍ਹਾਂ ਰਵੇ ਜਿਸ ਤਰ੍ਹਾਂ ਪਹਿਲਾਂ ਸੀ। ਗੱਲ ਇਹ ਹੁੰਦੀ ਹੈ ਜੀ, ਇਹਦੇ 'ਚ ਦੇਖੋ ਅਕਾਲੀ ਦਲ ਬਹੁਤ ਪੁਰਾਣੀ ਪਾਰਟੀ ਹੈ, ਇਹਨਾਂ ਦਾ ਕੰਮ ਤਾਂ ਹੈਗਾ ਸੰਘਰਸ਼ ਕਰਨਾ, ਕੋਈ ਸਰਕਾਰਾਂ ਬਣਾਉਣਾ ਕੰਮ ਨਹੀਂ ਇਹਨਾਂ ਦਾ, ਕੋਈ ਰਾਜ ਕਰਨਾ। ਜਿਵੇਂ ਅਸੀਂ ਸਮਝਦੇ ਹਾਂ ਇਹ ਇੱਕ ਲੋਕ ਸੇਵਾ ਵਾਲੀ ਪਾਰਟੀ ਹੈ, ਇਹਨੇ ਪਹਿਲਾਂ ਵੀ ਪੰਜਾਬ ਵਾਸਤੇ ਬਹੁਤ ਸਾਰੇ ਸੰਘਰਸ਼ ਕੀਤੇ ਆ, ਬਹੁਤ ਸਾਰੇ ਮੋਰਚੇ ਲਾਏ, ਬਹੁਤ ਕੁਝ ਕੀਤਾ। ਇਹਨਾਂ ਨੇ ਜਦੋਂ ਵੀ ਕੋਸ਼ਿਸ਼ ਕੀਤੀ ਸਰਕਾਰਾਂ ਬਣਾਉਣ ਦੀ, ਕਦੇ ਸਰਕਾਰ 1.5 ਸਾਲ ਚੱਲੀ, ਕਦੇ 12 ਮਹੀਨੇ ਚੱਲੀ, ਕਦੇ 2 ਸਾਲ ਚੱਲੀ ਜੀ। ਜੋ ਅਕਾਲੀ ਸਰਕਾਰ ਸੀ ਉਹਦੀ ਜਿਹੜੀਆਂ ਸੈਂਟਰ ਦੀਆਂ ਸਰਕਾਰਾਂ ਨੂੰ ਤੋੜ ਦਿੰਦੀਆਂ ਸੀ, ਇਹੋ ਜਿਹੀਆਂ 356 ਲਾਤੀ, ਉਹ ਕਰਤਾ ਵਾਹ ਕਰਤਾ। ਜਿਹੜੇ ਪ੍ਰਕਾਸ਼ ਸਿੰਘ ਬਾਦਲ ਹੈ ਇਹਨਾਂ ਨੇ ਬਹੁਤ ਵੱਡਾ ਸੰਘਰਸ਼ ਕੀਤਾ ਅਕਾਲੀ ਦਲ ਦੇ ਵਿੱਚ, ਬਹੁਤ ਸਮਾਂ ਲੰਮਾ ਸਮਾਂ ਜੇਲ੍ਹ ਕੱਟੀ ਜੀ। ਮੇਰੇ ਖਿਆਲ ਜੇ ਪੂਰੇ 5 ਸਾਲ ਵੀ ਅਕਾਲੀ ਦਲ ਦੀ ਸਰਕਾਰ ਰਹੀ ਤਾਂ ਪ੍ਰਕਾਸ਼ ਸਿੰਘ ਬਾਦਲ ਨੇ ਮਿਹਨਤ ਕਰਕੇ ਆਪਦੀ ਸਿਆਣਪ ਨਾਲ, ਆਪਦੀ ਸ਼ਰਾਫਤ ਨਾਲ, ਆਪਦੇ ਤਰੀਕੇ ਨਾਲ ਉਹਨਾਂ ਨੇ ਪੂਰੇ ਕੀਤੇ ਆ। ਇਹ ਤੋਂ ਪਹਿਲਾਂ ਕਿਸੇ ਨੇ ਪੂਰੇ ਵੀ ਨਹੀਂ ਕਰਨ ਦਿੱਤੇ ਜੀ ਜੀ। ਤੇ ਪ੍ਰਕਾਸ਼ ਸਿੰਘ ਬਾਦਲ ਦਾ ਹੀ ਬਹੁਤ ਵੱਡਾ ਯੋਗਦਾਨ ਹੈ ਸ਼੍ਰੋਮਣੀ ਅਕਾਲੀ ਦਲ ਦੇ ਵਿੱਚ, ਪੰਜਾਬ ਲਈ ਉਹਨਾਂ ਨੇ ਗੱਲਾਂ ਕੀਤੀਆਂ। ਸਵਾਲ ਮੇਰਾ ਇਹ ਸੀ, ਇਹ ਪਾਰਟੀ ਜਿਹੜੇ ਬਰਾੜ ਸਾਹਿਬ ਹੈ, ਜਿਹੜਾ ਤੁਸੀਂ ਸਵਾਲ ਪੁੱਛਿਆ, ਬਰਾੜ ਸਾਹਿਬ ਹੈ, ਸਾਰੇ 4-5 ਮਹੀਨੇ ਇਹਨਾਂ ਨੂੰ ਪਾਰਟੀ ਜੁਆਇਨ ਕੀਤੇ ਨੂੰ ਹੋਏ ਆ। ਆਪਾਂ ਐਡੀ ਟੈਨਸ਼ਨ ਲੈ ਲਈਏ ਕਿ ਆਪਾਂ ਆਪਣੀ ਉਨੀ ਸੀਨੀਅਰਟੀ ਵੀ ਹੈ ਨਹੀਂ ਜੇ ਆਪਾਂ ਵੇਖਿਆ ਜਾਵੇ। ਚਲੋ ਸਤਿਕਾਰਯੋਗ ਹੈ, ਮੇਰੇ ਤੋਂ ਵੱਡੇ ਵੀ ਆ ਉਹ ਜੀ, ਤੇ ਇੱਕ ਤਜਰਬੇਕਾਰ ਸਿਆਸਤਦਾਨ ਹੈ ਜੀ। ਇੱਕ ਹਲਕੇ ਦੇ ਵਿੱਚ ਵੀ ਲੋਕਾਂ ਨੇ ਇਹਨਾਂ ਨੂੰ ਫੋਨ ਕੀਤਾ ਵੀ ਤੁਸੀਂ ਬਰਾੜ ਸਾਹਿਬ ਆਪਾਂ ਇਹ ਕੰਮ ਨਾ ਕਰੀਏ, ਮਤਲਬ ਆਪਣੇ ਤੇ ਇਹ ਇਲਜ਼ਾਮ ਲੱਗ ਜਾਂਦੇ ਵੀ ਕਿਸੇ ਪਾਰਟੀ ਦੇ ਵਿੱਚ ਰਹਿੰਦੇ ਨਹੀਂ, ਕਿਤੇ ਆਪਾਂ ਕਾਂਗਰਸ ਦੇ ਵਿੱਚ ਜਾ ਵੜਦੇ ਹਾਂ, ਕਿਤੇ ਆਪਾਂ ਜਿਹੜੀ ਹੈ ਬੰਗਾਲ ਦੀ ਮਮਤਾ ਬੈਨਰਜੀ ਦੀ ਪਾਰਟੀ ਉਹਦੇ ਵਿੱਚ ਜੁਆਇਨ ਕਰ ਲੈਂਦੇ ਹਾਂ, ਕਿਤੇ ਆਪਾਂ ਜਿਹੜਾ ਤਿਵਾੜੀ ਸਾਹਿਬ ਸੀਗੇ ਯੂਪੀ ਦੇ ਮੁੱਖ ਮੰਤਰੀ ਉਹਨਾਂ ਨਾਲ ਜਾ ਵੜਦੇ ਹਾਂ, ਕਦੇ ਆਪਾਂ ਕਿਸੇ 'ਚ ਜਾ ਵੜਦੇ ਹਾਂ, ਕਦੇ ਆਪਾਂ ਪੈਦਲ ਯਾਤਰਾ ਸ਼ੁਰੂ ਕਰ ਲੈਂਦੇ। ਮਤਲਬ ਆਪਦੇ ਜਿਹੜੇ ਪ੍ਰੋਗਰਾਮ ਹੈ ਆਪਦੇ ਪਾਰਟੀ ਤੋਂ ਬੇਵਾਰੇ ਹੋ ਕੇ ਆਪਾਂ ਨੂੰ ਨਹੀਂ ਇਹੋ ਜਿਹੇ ਕੋਈ ਨਿਯਮ ਤੋੜਨੇ ਚਾਹੀਦੇ। ਪਾਰਟੀ ਵੱਡੀ ਹੁੰਦੀ ਹੈ, ਪਾਰਟੀ ਨੇ ਬਹੁਤ ਵੱਡਾ ਮਾਣ ਸਨਮਾਨ ਦਿੱਤਾ ਹੈ ਉਹਨਾਂ ਨੂੰ, 3-4 ਉਹਦੇ ਵਧੀਆ ਦਿੱਤੇ ਹੈ, ਪਰ ਪਾਰਟੀ ਦੇ ਵਿੱਚ ਆਪਾਂ ਜੇ ਬਾਹਰ ਗੱਲ ਕਰਾਂਗੇ ਤਾਂ ਪਾਰਟੀ ਕਮਜ਼ੋਰ ਹੁੰਦੀ ਹੈ, ਪਾਰਟੀ ਦਾ ਮਾਹੌਲ ਉੱਡਦਾ ਇਹਨਾਂ ਗੱਲਾਂ ਨਾਲ। ਆਪਾਂ ਨੂੰ ਵਧੀਆ ਤਰੀਕੇ ਨਾਲ, ਬੜੇ ਸਿਆਣੇ ਤਰੀਕੇ ਨਾਲ ਹੀ ਆਪਾਂ ਨੂੰ ਪਾਰਟੀ ਨੂੰ ਆਪਾਂ ਜਿਹੜਾ ਹੈ ਸਹੀ ਜਿਹੜਾ ਰਾਇ ਦੇ ਸਕਦੇ ਹਾਂ। ਵਧੀਆ ਪਲੇਟਫਾਰਮ ਹੁੰਦੇ ਆ, ਮਤਲਬ ਆਪਾਂ ਚੋਰੀ ਮੀਟਿੰਗਾਂ ਕਰਕੇ ਜੀ ਦੇਖੋ, ਆਪਾਂ ਚੋਰੀ ਮੀਟਿੰਗਾਂ ਕਰਕੇ ਆਪਾਂ ਕਦੇ ਦਿੱਲੀ ਮੀਟਿੰਗਾਂ ਕਰੀਏ, ਕਿਤੇ ਕਰੀਏ, ਕਿਤੇ ਕਰੀਏ, ਇਹ ਕੋਈ ਪਾਰਟੀ ਦੇ ਹੱਕ ਦੇ ਵਿੱਚ ਥੋੜੀ ਜਾਂਦੀਆਂ ਗੱਲਾਂ। ਇੱਕ ਹੋਰ ਜਿਹੜਾ ਉਹਨਾਂ ਦੇ ਉਹਦੇ ਵਿੱਚ ਚੰਗਾ ਨਹੀਂ ਲੱਗਦਾ ਜੀ। ਉਹਨਾਂ ਵੱਲੋਂ ਇੱਕ ਹੋਰ ਚੀਜ਼ ਕਹੀ ਗਈ ਹੈ ਤੁਹਾਡੇ ਇਸੇ ਜਵਾਬ ਦੇ ਰਾਹੀਂ, ਜਿਹੜੀ ਮੈਂ ਗੱਲ ਕਹਿਣੀ ਚਾਹੂੰਗਾ, ਜੋ ਸਾਡੇ ਨਾਲ ਉਹਨਾਂ ਦੀ ਗੱਲਬਾਤ ਹੋਈ ਹੈ, ਹਾਲਾਂਕਿ ਮੈਂ ਜਨਤਕ ਵੀ ਅਸੀਂ ਕਰਾਂਗੇ, ਉਸ ਚੀਜ਼ ਨੂੰ ਸਾਰੀ ਨੂੰ ਚਲਾਵਾਂਗੇ। ਸੋ ਉਹਨਾਂ ਵੱਲੋਂ ਇਹ ਵੀ ਕਿਹਾ ਗਿਆ ਹੈ ਕਿ ਜਿਹੜਾ ਢਾਂਚਾ ਭੰਗ ਹੋਣ ਤੋਂ ਬਾਅਦ ਕਿਸੇ ਤਰ੍ਹਾਂ ਦਾ ਕਿਸੇ ਨੂੰ ਕੋਈ ਗੱਲ ਕਹਿਣ ਦਾ ਹੱਕ ਨਹੀਂ ਰਹਿ ਜਾਂਦਾ, ਜਾਂ ਕੋਈ ਅਹੁਦਾ ਜਿਹੜਾ ਨਹੀਂ ਰਹਿ ਜਾਂਦਾ। ਸੋ ਜੋ ਬੰਦੇ ਕਾਨਫਰੰਸ ਕਰ ਰਹੇ ਨੇ ਉਹ ਕਿਸ ਆਧਾਰ ਤੇ ਕਰ ਰਹੇ ਨੇ ਤੇ ਉਹਨਾਂ ਦਾ ਕੀ ਰਾਈਟ ਬਣਦਾ ਹੈ, ਕਿਸ ਲੈਵਲ ਤੇ ਕਹਿੰਦੇ ਵੀ ਗੱਲ ਕੀਤੀ ਜਾ ਰਹੀ ਹੈ। ਇਹ ਸਵਾਲ ਉਹਨਾਂ ਵੱਲੋਂ ਚੱਕਿਆ ਗਿਆ। ਢਾਂਚਾ ਭੰਗ ਹੋ ਗਿਆ ਸਾਰਿਆਂ ਨੂੰ ਪਤਾ ਹੈ ਵੀ ਪਾਰਟੀ ਨੇ ਢਾਂਚਾ ਭੰਗ ਕਰਤਾ ਜੀ। ਹੁਣ ਜਿਹੜਾ ਦੁਬਾਰੇ ਢਾਂਚਾ ਬਣਨਾ ਹੈ ਜਾਂ ਕੋਈ ਸਰਗਰਮੀ ਹੈ ਪਾਰਟੀ ਦੀ, ਮੰਨ ਲਓ ਇੱਥੇ ਸਾਡੇ ਕਿਸੇ ਵਰਕਰ ਨੂੰ ਕੋਈ ਵਕਤ ਪੈ ਗਿਆ, ਕੋਈ ਧੱਕਾ ਹੁੰਦਾ ਉਹਦੇ ਨਾਲ, ਅਸੀਂ ਉੱਥੇ ਧਰਨਾ ਲਾਵਾਂਗੇ, ਉਹ ਸਾਨੂੰ ਕਹਿਣਗੇ ਅਸੀਂ ਚਲੋ ਮੈਂ ਪਾਰਟੀ ਦਾ ਯੂਥ ਵਿੰਗ ਦਾ ਵੀ ਪ੍ਰਧਾਨ ਰਿਹਾ, ਮੈਂ ਜ਼ਿਲ੍ਹੇ ਦਾ ਵੀ ਪ੍ਰਧਾਨ ਰਿਹਾ, ਮੈਂ ਹੁਣ ਸਾਬਕਾ ਜੀ। ਪਰ ਜਿਹੜੀ ਕੋਈ ਨਵਾਂ ਢਾਂਚਾ ਬਣੂਗਾ ਤਾਂ ਹਲਕਿਆਂ ਦੇ ਬੰਦਿਆਂ ਦੇ ਵਿੱਚ ਹੀ ਬਣੂਗਾ ਕਿ ਜਾਂ ਸੰਗਰੀਏ ਦੇ ਬੰਦੇ ਦਾ ਬਣ ਜੂਗਾ ਜਾਂ ਗੰਗਾ ਨਗਰੋਂ ਬਣ ਜੂਗਾ, ਵੀ ਇਹਨਾਂ ਤੋਂ ਤਾਂ ਬਣਨਾ ਹੀ ਨਹੀਂ, ਉਹਨੇ ਤਾਂ ਖਤਮ ਹੋ ਗਿਆ ਕੰਮ ਜੀ। ਆਪਾਂ ਇਹ ਤਾਂ ਨਹੀਂ ਨਾ ਆਪਣੀ ਸਟੇਟ ਦੇ ਬੰਦੇ, ਆਪਣੀ ਜ਼ਿਲ੍ਹੇ ਦੇ ਬੰਦੇ, ਆਪਣੇ ਹਲਕੇ ਦੇ ਬੰਦੇ, ਆਖਰ ਜਿਹੜਾ ਹੈ ਪਾਰਟੀ ਦਾ ਸਰਗਰਮ ਵਰਕਰ ਤਾਂ ਇਕੱਠੇ ਹੋ ਸਕਦੇ ਹਨ ਜੀ। ਜੇ ਢਾਂਚਾ ਭੰਗ ਹੈ ਜਾਂ ਕੁਝ ਵੀ ਹੈ, ਕਿਸੇ ਨੂੰ ਗੱਲ ਕਹਿਤੀ, ਚਲੋ ਆਪਾਂ ਜੇ ਮੰਨ ਲਓ ਇੱਕ ਗੱਲ ਹੈ ਆਪਣੇ, ਜੇ ਸੀਨੀਅਰ ਲੀਡਰ ਹੈ, ਮੰਨ ਲਓ ਸੇਖੋਂ ਸਾਹਿਬ ਹੈ, ਪੁਰਾਣੇ ਲੀਡਰ ਹੈ, ਭੁੰਦੜ ਸਾਹਿਬ ਆਪਣੀ ਪਾਰਟੀ ਦੇ, ਆਪਾਂ ਨੂੰ ਲੈਵਲ ਤਾਂ ਉਹਨਾਂ ਦਾ ਪਤਾ ਹੀ ਹੈ ਨਾ ਵੀ ਆਪਾਂ ਕੋਈ ਗੱਲ ਕਰਦੇ ਉਹਨਾਂ ਕੋਲ ਕਰ ਸਕਦੇ ਹਾਂ ਜੀ। ਉਹਨਾਂ ਨੇ ਚਲੋ ਮੈਨੂੰ ਬੁਲਾ ਲਿਆ, ਮੇਰਾ ਤਾਂ ਕੋਈ ਉਹਦੇ ਵਿੱਚ ਇਹ ਵੀ ਨਹੀਂ ਵੀ ਚਲੋ ਮੈਨੂੰ ਉਹਨਾਂ ਨੇ ਕਹਿੰਦੇ ਵੀ ਤੁਸੀਂ ਸਾਬਕਾ ਜ਼ਿਲ੍ਹਾ ਪ੍ਰਧਾਨ ਹੋ, ਤੁਸੀਂ ਸਾਡੇ ਵਿੱਚ ਆਓ ਜੀ, ਮੈਨੂੰ ਜ਼ਰੂਰ ਜਾਣਾ ਚਾਹੀਦਾ। ਕੱਲ੍ਹ ਨੂੰ ਕੋਈ ਪ੍ਰੋਗਰਾਮ ਹੈ, ਕੱਲ੍ਹ ਨੂੰ ਕਿਸੇ ਦੇ ਭੋਗ ਹੈ, ਕੱਲ੍ਹ ਨੂੰ ਜਾਂ ਕੋਈ ਧਰਨਾ ਹੈ ਜਾਂ ਕੋਈ ਹੋਰ ਗੱਲਬਾਤ ਹੈ, ਜਾਂ ਕੋਈ ਪਾਰਟੀ ਨੇ ਇਕੱਠੇ ਹੋਣਾ। ਹੁਣ ਕੱਲ੍ਹ ਨੂੰ ਸਾਡੇ ਸਾਬਕਾ ਜਿਹੜੇ ਜ਼ਿਲ੍ਹਾ ਪ੍ਰਧਾਨ ਉਹਨਾਂ ਦੀ ਇੱਕ ਮੀਟਿੰਗ ਵੀ ਰੱਖੀ ਵੀ ਹੈ ਸਾਰੇ ਪੰਜਾਬ ਦੀ ਜੀ। ਇਹ ਤਾਂ ਨਹੀਂ ਹੁੰਦਾ, ਇਹ ਤਾਂ ਸਰਗਰਮੀ ਤਾਂ ਕਰਨੀ ਪੈਂਦੀ ਹੈ। ਬਰਾੜ ਸਾਹਿਬ ਨਾਲ ਬੰਦ ਕਮਰਾ ਮੀਟਿੰਗ ਹੋ ਸਕਦੀ ਸੀ, ਮੈਂ ਕੋਈ ਗੱਲਬਾਤ ਨਹੀਂ ਕੀਤੀ ਜਾ ਸਕਦੀ, ਮੈਂ ਤਾਂ ਕੋਈ ਨਾ ਤਾਂ ਕੋਈ ਐਲਾਨਨਾਮਾ ਕਰ ਸਕਦਾ ਜੀ। ਮੈਨੂੰ ਉਹਨਾਂ ਨੇ ਕਹਿਤਾ, ਮੈਂ ਉਹਨਾਂ ਨੂੰ ਕੱਲ੍ਹ ਨੂੰ ਜਾ ਕੇ ਉਹਨਾਂ ਨੂੰ ਜਿਹੜੀ ਉਹਨਾਂ ਨੇ ਲਿਖ ਕੇ ਦਿੱਤਾ ਮੈਂ ਉਹਨਾਂ ਨੂੰ ਫੜਾ ਦੂੰਗਾ ਜੀ। ਇਹ ਤਾਂ ਕੋਈ ਪਾਰਟੀ ਚੋਂ ਕੱਢਣਾ ਜਾਂ ਨਹੀਂ ਕੱਢਣਾ ਤਾਂ ਹਾਈ ਕਮਾਂਡ ਦਾ ਕੰਮ ਹੈ ਨਾ ਜੀ, ਉਹ ਨੋਟਿਸ ਦੇਣਗੇ, ਉਹਦਾ ਇੱਕ ਪੂਰਾ ਪ੍ਰੋਸੈਸ ਹੈ। ਕੋਈ ਹੈ, ਇਹ ਤਾਂ ਹੈ ਨਹੀਂ ਨਾ ਵੀ ਕੋਈ
ਆਪਾਂ ਕੋਈ ਬਰਾੜ ਸਾਹਿਬ ਦੇ ਉਲਟ ਹੈ ਜਾਂ ਕੁਝ ਵੀ ਹੈ, ਇੱਕ ਤਰੀਕਾ ਹੁੰਦਾ ਸਿਸਟਮ ਨੂੰ ਠੀਕ ਕਰਨ ਦਾ ਜੀ। ਉਹ ਵਰਕਰ ਅੱਜ ਸਾਰੇ ਕਹਿੰਦੇ ਸੀ, ਅਸੀਂ ਉਹਨਾਂ ਨੂੰ ਕਿਹਾ, ਬਹੁਤ ਸਾਰਿਆਂ ਨੂੰ ਫੋਨ ਵੀ ਕੀਤੇ, ਬਰਾੜ ਸਾਹਿਬ ਨੂੰ ਵੀ ਪਤਾ ਜੀ। ਮੈਂ ਵੀ ਉਹਨਾਂ ਦੇ ਰਿਸ਼ਤੇਦਾਰਾਂ ਨੂੰ ਫੋਨ ਕੀਤੇ ਸੀ, ਮੈਂ ਆਪਾਂ ਨੂੰ ਇਹ ਨਹੀਂ ਮਤਲਬ ਵੀ ਆਪਣੇ ਇਹਦੀ ਗੱਲ ਨਾਲ ਆਪਾਂ ਕਮਜ਼ੋਰ ਪੈਣੇ, ਉਹਨਾਂ ਨੇ ਪਾਰਟੀ ਤੁਹਾਨੂੰ ਨਹੀਂ ਲੱਗਦਾ ਕਿ ਇਹ ਬੰਦ ਕਮਰਾ ਗੱਲਬਾਤ ਹੋ ਸਕਦੀ ਸੀ ਵੀ ਇਹਨੂੰ ਮੀਡੀਆ 'ਚ ਨਾ ਲੈ ਕੇ ਆਂਦਾ ਜਾਂਦਾ, ਲੋਕਾਂ ਦੇ ਵਿੱਚ ਇਸ ਤਰੀਕੇ ਨਾਲ ਖੁੱਲਾ ਪ੍ਰਗਟਾਵਾ ਨਾ ਹੁੰਦਾ? ਨਹੀਂ, ਉਹਨਾਂ ਦੀ ਭਾਵਨਾ ਸੀ ਮੌੜ ਹਲਕੇ ਦੇ ਬੰਦਿਆਂ ਦੀ, ਅਸੀਂ ਉਹਨਾਂ ਨੂੰ ਕੋਈ ਨਹੀਂ ਕਿਹਾ ਵੀ ਤੁਸੀਂ ਮੀਡੀਆ ਦੇ ਵਿੱਚ ਆਓ, ਉਹਨਾਂ ਦੀ ਇਹ ਰਾਏ ਸੀ, ਉਹਨਾਂ ਨੇ ਸਾਰਾ ਪ੍ਰੋਗਰਾਮ ਬਣਾਇਆ ਸੀ, ਮੈਂ ਤਾਂ ਸਿਰਫ ਉਹਨਾਂ ਨੇ ਸੱਦੇ ਸੀ ਉੱਥੇ। ਤੁਹਾਨੂੰ ਕੀ ਲੱਗਦਾ ਕਿ ਆਉਣ ਵਾਲੇ ਸਮੇਂ ਦੇ ਵਿੱਚ ਜਗਮੀਤ ਬਰਾੜ ਹੋਰੀ ਅਕਾਲੀ ਦਲ ਦੇ ਵਿੱਚ ਦਿਸਣਗੇ, ਅਕਾਲੀ ਦਲ ਦਾ ਹਿੱਸਾ ਰਹਿਣਗੇ? ਤੁਹਾਡਾ ਨਹੀਂ, ਮੈਨੂੰ ਇਸ ਬਾਰੇ ਤੌਰ ਤੇ ਕੀ ਲੱਗਦਾ? ਮੈਂ ਤਾਂ ਕੁਝ ਨਹੀਂ ਕਹਿ ਸਕਦਾ, ਮੇਰਾ ਕੋਈ ਲੈਵਲ ਹੀ ਹੈ ਨਹੀਂ ਜੀ। ਮੇਰਾ ਲੈਵਲ ਹੈ ਜਿੱਥੋਂ ਤੱਕ ਮੇਰੀ ਲੈਵਲ ਹੈ, ਮੈਂ ਉੱਥੋਂ ਤੱਕ ਹੀ ਗੱਲ ਕਰ ਸਕਦਾ ਜੀ। ਮੈਂ ਐਡੇ ਵੱਡੇ ਲੈਵਲ ਦੇ, ਮੈਂ ਪੰਜਾਬ ਲੈਵਲ ਦੇ ਜਾਂ ਕੋਰ ਕਮੇਟੀ ਦੇ ਮੈਂਬਰ ਲੈਵਲ ਦੇ ਜਾਂ ਪਾਰਟੀ ਪ੍ਰਧਾਨ ਲੈਵਲ ਦੇ ਮੈਂ ਕਿਵੇਂ ਗੱਲ ਕਰ ਸਕਦਾ? ਮੈਂ ਗੱਲ ਹੀ ਨਹੀਂ ਕਰ ਸਕਦਾ। ਜਿਸ ਤਰ੍ਹਾਂ ਸਵਾਲ ਚੁੱਕੇ ਜਾ ਰਹੇ ਆ ਬਰਾੜ ਸਾਹਿਬ ਦੀ, ਜੋ ਉਹਨਾਂ ਵੱਲੋਂ ਜੋ ਚਿੱਠੀ ਲਿਖੀ ਗਈ ਹੈ, ਜੋ ਇਹ ਵੀ ਕਿਹਾ ਜਾ ਰਿਹਾ ਕਿ ਉਹਨਾਂ ਵੱਲੋਂ ਸੁਖਬੀਰ ਬਾਦਲ ਨੂੰ ਇਹ ਗੱਲ ਕਹੀ ਗਈ ਹੈ ਕਿ ਉਹ ਆਪਣਾ ਅਹੁਦੇ ਤੋਂ ਅਸਤੀਫਾ ਦੇਣ, ਜਦ ਉਸ ਤੋਂ ਬਾਅਦ ਤੁਹਾਨੂੰ ਲੱਗਦਾ ਕਿ ਹੁਣ ਵੀ ਉਹ ਬਣੇ ਰਹਿਣਾ ਉਹਨਾਂ ਦਾ ਬਣਦਾ ਹੈ ਜਾਂ ਉਹ ਰਹਿਣਾ ਚਾਹੀਦਾ? ਪਰਸਨਲੀ ਨਿੱਜੀ ਪੁੱਛ ਰਿਹਾ, ਕਿਸੇ ਅਹੁਦੇ ਦੇ ਤੌਰ ਤੇ ਨਹੀਂ ਪੁੱਛ ਰਿਹਾ। ਨਹੀਂ ਨਿੱਜੀ ਤੌਰ ਤੇ ਉਹ ਤਾਂ ਦੇਖੋ ਜੀ, ਪਾਰਟੀ ਹਾਈ ਕਮਾਂਡ ਨੂੰ ਪਤਾ ਜਾਂ ਬਰਾੜ ਸਾਹਿਬ ਨੂੰ ਪਤਾ ਇਸ ਗੱਲ ਦਾ। ਤਾਂ ਜੀ, ਮੈਂ ਇਹਦੇ ਬਾਰੇ ਮੈਂ ਐਵੇਂ ਫਾਲਤੂ ਗੱਲ ਕਰਾਂ ਜਾਂ ਮੈਂ ਆਪਦੇ ਲੈਵਲ ਤੋਂ ਉੱਚੀ ਗੱਲ ਪੁੱਛਾ ਕੇ ਕਰਾਂ, ਮੇਰਾ ਇਹ ਫਰਜ਼ ਹੀ ਨਹੀਂ ਬਣਦਾ। ਉਹ ਨਹੀਂ ਗੱਲ ਸੀ, ਉਹਨਾਂ ਨੇ ਉੱਥੇ ਪ੍ਰੈਸ ਕਰਤੀ, ਉਹਨੇ ਦੱਸਤਾ ਵੀ ਸਾਨੂੰ ਇਤਰਾਜ਼ ਹੈ ਜੀ ਵੀ ਬਰਾੜ ਸਾਹਿਬ ਇਸ ਗੱਲ ਨਾਲ ਪਾਰਟੀ ਕਮਜ਼ੋਰ ਹੁੰਦੀ ਹੈ। ਆਉਣ ਵਾਲੇ ਸਮੇਂ 'ਚ ਕਿਸ ਤਰ੍ਹਾਂ ਦੀਆਂ ਕਾਰਵਾਈਆਂ ਹੋਣਗੀਆਂ? ਤੁਸੀਂ ਸਾਬਕਾ ਜ਼ਿਲ੍ਹਾ ਪ੍ਰਧਾਨ ਹੋ, ਪਾਰਟੀ ਦੇ ਸੀਨੀਅਰ ਲੀਡਰ ਹੋ, ਤੇ ਆਉਣ ਵਾਲੇ ਸਮੇਂ ਦੇ ਵਿੱਚ ਕਿਸ ਤਰੀਕੇ ਨਾਲ ਪਾਰਟੀ ਨੂੰ ਫਿਰ ਔਨ ਟਰੈਕ ਲਿਆਂਦਾ ਜਾਊਗਾ, ਜਾਂ ਔਨ ਟਰੈਕ ਕਿਵੇਂ ਕੋਈ ਪਲਾਨ ਜਾਂ ਕਿਸੇ ਕਿਸਮ ਦੀ ਕੋਈ ਗੱਲਬਾਤ ਹੋ ਰਹੀ ਹੈ? ਪਾਰਟੀ ਸਾਡੀ ਰਾਏ ਵੀ ਕਰ ਰਹੀ ਹੈ ਜੀ, ਜਿਹੜੀਆਂ ਕਮਜ਼ੋਰੀਆਂ ਉਹਨਾਂ ਨੂੰ ਵੀ ਦੂਰ ਕਰਨ ਦੀ ਕੋਸ਼ਿਸ਼ ਕਰ ਰਹੀ ਹੈ ਜੀ। ਬੜਾ ਮਤਲਬ ਸਾਰਾ ਪਾਰਟੀ ਦੇ ਮਨ ਤੇ ਬਹੁਤ ਵੱਡਾ ਬੋਝ ਹੈ ਇੱਕ ਤਰ੍ਹਾਂ ਨਾਲ ਕਿ ਪਾਰਟੀ ਜਿਹੜੀ ਸ਼੍ਰੋਮਣੀ ਅਕਾਲੀ ਦਲ ਹੈ ਪੰਜਾਬ ਦੇ ਵਿੱਚ ਬਹੁਤ ਜ਼ਰੂਰੀ ਪਾਰਟੀ ਹੈ ਸਿੱਖਾਂ ਲਈ, ਸਿੱਖਾਂ ਦੀ ਜਮਾਤ ਹੈ ਤੇ ਬਹੁਤ ਮਤਲਬ ਸਾਰੇ ਇਸ ਗੱਲ ਦੇ ਵਿੱਚ ਸਾਰੇ ਮਿਹਨਤ ਕਰ ਰਹੇ ਆ ਵੀ ਪਾਰਟੀ ਨੂੰ ਠੀਕ ਕਰੇ, ਕਿਉਂਕਿ ਮਾੜਾ ਚੰਗਾ ਟਾਈਮ ਆ ਜਾਂਦਾ ਹੁੰਦਾ, ਕੋਈ ਖਾਸ ਗੱਲ ਨਹੀਂ ਹੁੰਦੀ ਜੀ। ਕਿਸੇ ਵੀ ਗੱਲ ਦੇ ਵਿੱਚ ਕਈ ਵਾਰੀ ਲੋਕਾਂ ਦਾ ਮਨ ਹੀ ਬਦਲ ਜਾਂਦਾ, ਪਾਰਟੀ ਦੇ ਵਿੱਚ ਕੀ ਕਰੂਗੀ ਜੀ। ਪਾਰਟੀ ਆਪਦਾ ਆਪਾਂ ਪਲਾਨ ਬਣਾਈ ਜਾਂਦੇ ਆ, ਲੋਕਾਂ ਦਾ ਜਿਹੜਾ ਮਨ ਹੈ ਕੋਈ ਬਦਲਾਅ ਵਾਲੇ ਪਾਸੇ ਹੈ, ਉਹ ਤਾਂ ਲੋਕਾਂ ਨੇ ਕਰਨਾ ਹੈ, ਲੋਕਾਂ ਦੀ ਮਰਜ਼ੀ ਹੁੰਦੀ ਹੈ। ਦੇਖੋ ਲੋਕਾਂ ਨੇ ਬਹੁਤ ਵੱਡਾ ਬਦਲਾਅ ਲੈ ਕੇ ਆਂਦਾ, 92 MLA ਜਿਤਾਏ ਜੀ ਆਮ ਪਾਰਟੀ ਦੇ, ਫਿਰ ਉਹਨਾਂ ਦੀ ਲੀਡ ਹੈ ਜਿਹੜੀ ਸੋਚਿਆ ਵੀ ਨਹੀਂ ਜਾ ਸਕਦਾ, 40-40,000 50-50,000 ਤੇ ਇੱਕ ਵਿਧਾਨ ਸਭਾ ਹਲਕੇ ਦੇ MLA ਜਿੱਤੇ ਆ, ਕਿੰਨਾ ਲੋਕਾਂ ਨੇ ਵੱਡਾ ਫਤਵਾ ਦਿੱਤਾ। ਇਹ ਤਾਂ ਲੋਕਾਂ ਦਾ ਦੇਖੋ ਉਹਨਾਂ ਦਾ ਮਨ ਹੁੰਦਾ ਲੋਕਾਂ ਦਾ, ਆਪਾਂ ਲੋਕਾਂ ਨੂੰ ਰਿਕੁਐਸਟ ਕਰ ਸਕਦੇ ਆ, ਆਪਾਂ ਜਿਹੜਾ ਫਤਵਾ ਲੋਕਾਂ ਦਾ ਹਮੇਸ਼ਾ ਮਨਜ਼ੂਰ ਕਰਨਾ ਚਾਹੀਦਾ। ਜੇ ਆਪਾਂ ਕਿਸੇ ਨਾਲ ਗੁੱਸੇ ਹੋਵਾਂਗੇ ਜਾਂ ਆਪਾਂ ਘਬਰਾਵਾਂਗੇ ਜਾਂ ਆਪਾਂ ਇਹੋ ਜਿਹੀ ਗੱਲ ਕੋਈ ਇੱਕ ਦੂਜੇ ਦੇ ਉੱਤੇ ਇਲਜ਼ਾਮ ਲਾਉਣ ਲੱਗ ਜਾਵਾਂਗੇ, ਉਹਦਾ ਕੋਈ ਫਾਇਦਾ ਨਹੀਂ। ਆਪਾਂ ਨੂੰ ਠੀਕ ਕਰੋ, ਕਿਵੇਂ ਠੀਕ ਕਰ ਸਕਦੇ ਆਪਾਂ ਮਿਹਨਤ ਕਰੋ, ਲੋਕਾਂ ਨੂੰ ਵੱਧ ਮਿਲੋ, ਜਾਂ ਜੋ ਵੀ ਹੈ ਪਾਰਟੀ ਦਾ ਸਿਸਟਮ ਲੋਕਾਂ ਤੱਕ ਆਪਾਂ ਆਪਦੀ ਗੱਲ ਕਲੀਅਰ ਕਰੀਏ। ਮਜੀਠੀਆ ਸਾਹਿਬ ਦੀ ਅੱਜ ਜ਼ਮਾਨਤ ਹੋਈ ਹੈ, ਕੀ ਕਹਿਣਾ ਚਾਹੋਗੇ ਉਹਦੇ ਬਾਰੇ? ਇੱਕ ਖੁਸ਼ੀ ਦਾ ਮਾਹੌਲ ਵੀ ਹੈ ਸ਼੍ਰੋਮਣੀ ਅਕਾਲੀ ਦਲ ਦੇ ਵਿੱਚ। ਦੇਖੋ ਉਹ ਤਾਂ ਬਹੁਤ ਹੀ ਵਧੀਆ ਹੋਇਆ ਜੀ, ਜਿਹੜਾ ਬੇਕਸੂਰ ਨੂੰ ਬੰਦੇ ਨੂੰ ਇੱਕ ਫਸਾਉਣਾ ਕਿੱਡੀ ਵੱਡੀ ਗੱਲ ਹੈ ਜੀ। ਦੇਖੋ ਉਹ ਤਾਂ ਬਹੁਤ ਵਧੀਆ, ਜਿਹੜਾ ਸਾਨੂੰ ਬਹੁਤ ਖੁਸ਼ੀ ਹੈ ਇਸ ਗੱਲ ਦੀ। ਬਹੁਤ ਗਲਤ ਕੰਮ ਜਿਹੜਾ ਕਿਸੇ ਦੇ ਖਿਲਾਫ ਐਵੇਂ ਬੰਦੇ ਨੂੰ ਅੰਦਰ ਫਸਾ ਦੇਣਾ ਬਹੁਤ ਮਾੜੀ ਗੱਲ ਹੈ ਜੀ। ਹਾਂ, ਤੁਸੀਂ ਭਾਵੁਕ ਹੋ ਰਹੇ ਹੋ ਇਸ ਗੱਲ ਨੂੰ ਲੈ ਕੇ, ਇਹ ਮਜੀਠੀਆ ਸਾਹਿਬ ਨਾਲ ਨੇੜਤਾ ਜਾਂ ਉਹਨਾਂ ਦੇ ਜਿਹੜਾ ਹੋਣ ਦਾ ਕਾਰਨ ਮੰਨਦੇ ਹੋ? ਨੇੜਤਾ ਮੇਰੀ ਕੋਈ ਬਾਹਲੀ ਉਹਨਾਂ ਨਾਲ ਨੇੜਤਾ ਹੈ ਨਹੀਂ ਮੇਰੀ। ਪਾਰਟੀ ਦੇ ਤੌਰ ਤੇ ਸਾਡੇ ਸਤਿਕਾਰਯੋਗ ਲੀਡਰ ਹੈ, ਸਾਡੇ ਚਲੋ ਨੇੜੇ ਬੀਬਾ ਜੀ ਬੈਠੇ ਆ, ਸਰਦਾਰ ਸੁਖਬੀਰ ਸਿੰਘ ਜੀ ਬੈਠੇ ਆ, ਸਾਡੀ ਉਹਨਾਂ ਨਾਲ ਹੀ ਨੇੜਤਾ ਹੈ। ਬਾਕੀ ਚਲੋ ਬਹੁਤ ਵਧੀਆ ਹੋਇਆ, ਖੁਸ਼ੀ ਦੀ ਗੱਲ ਹੈ। ਅੱਜ ਮਜੀਠੇ 'ਚ ਜਿਹੜਾ ਬਹੁਤ ਢੋਲ ਢਮੱਕੇ ਵੱਜ ਰਹੇ ਆ, ਮਠਿਆਈਆਂ ਵੰਡੀਆਂ ਜਾ ਰਹੀਆਂ। ਹਾਂਜੀ ਹਾਂਜੀ। ਤੇ ਕੀ ਸਮਝਦੇ ਹੋ ਕਿ ਪਾਰਟੀ ਹੁਣ ਨਵੀਆਂ ਲੀਹਾਂ ਤੇ ਜਾਊਗੀ? ਚਲੋ ਪਾਰਟੀ ਨੂੰ ਬੜਾ ਫਾਇਦਾ ਹੋਇਆ, ਪਾਰਟੀ ਨੂੰ ਬਹੁਤ ਬਲ ਮਿਲਿਆ। ਇੱਕ ਮਾੜੇ ਸਮੇਂ ਦੇ ਵਿੱਚ, ਬਹੁਤ ਮਾੜਾ ਸਮਾਂ ਚੱਲੀ ਜਾਂਦਾ ਸੀ, ਇੱਕਦਮ ਇੱਕ ਯੂ ਟਰਨ ਵੱਜੂਗਾ। ਹੁਣ ਲੋਕਾਂ ਦੇ ਮਨਾਂ ਦੇ ਵਿੱਚ ਵੀ ਨਿਕਲ ਗਈ, ਜਿਹੜਾ ਜੱਜ ਨੇ ਆਰਡਰ ਲਿਖਿਆ ਬਹੁਤ ਹੀ ਵਧੀਆ ਆਰਡਰ ਲਿਖਿਆ ਉਹਦੇ ਵਿੱਚ ਤੁਸੀਂ ਇਕੱਲੀ ਗੱਲ ਆਰਡਰ ਤੁਸੀਂ ਮੰਗਾ ਕੇ ਤੁਸੀਂ ਆਪ ਪੜ੍ਹ ਕੇ ਤੁਸੀਂ ਆਪ ਮੈਂ ਕੀਤਾ ਸਟੱਡੀ, ਅਸੀਂ ਉਹਨੂੰ ਸਾਰਾ ਐਨਾਲਾਈਜ਼ ਕੀਤਾ। ਉਹਨਾਂ ਵੱਲੋਂ ਸਾਫ਼ ਤੌਰ ਤੇ ਇਹ ਕਿਹਾ ਗਿਆ ਕਿ ਕੋਈ ਜਿਹੜੇ ਪੁਖਤਾ ਸਬੂਤ ਹੈ ਇਸ ਮਾਮਲੇ ਦੇ ਵਿੱਚ ਉਹ ਨਹੀਂ ਮਿਲਿਆ। ਸੋ ਇਹ ਸਨ ਪਰ ਐਡੀਆਂ ਵੱਡੀਆਂ ਗੱਲਾਂ, ਐਡਾ ਵੱਡਾ ਧੱਕਾ ਕਿਸੇ ਵੀ, ਇਹ ਸਿਆਸੀ ਗੱਲਾਂ ਹੁੰਦੀਆਂ, ਕਿਸੇ ਨੂੰ ਨਹੀਂ ਕਰਨਾ ਚਾਹੀਦਾ। ਅਕਾਲੀ ਦਲ ਨੂੰ ਨਹੀਂ ਕਰਨਾ ਚਾਹੀਦਾ, ਹੋਰ ਕਿਸੇ ਪਾਰਟੀ ਨੂੰ ਨਹੀਂ ਕਰਨਾ ਚਾਹੀਦਾ। ਪਤਾ ਇਹ ਗੱਲ ਕਹਿਣੇ ਆ ਵੀ ਇਹ ਬਹੁਤ ਵੱਡਾ ਇੱਕ ਧੱਕਾ ਹੁੰਦਾ ਜੀ। ਸੋ ਬਹੁਤ ਬਹੁਤ ਧੰਨਵਾਦ ਬਰਾੜ ਸਾਹਿਬ, ਤੁਹਾਡਾ ਸ਼ੁਕਰੀਆ, ਤੁਸੀਂ ਸਾਨੂੰ ਸਮਾਂ ਦਿੱਤਾ। ਸੋ ਇਹ ਸਨ ਬਲਕਾਰ ਸਿੰਘ ਬਰਾੜ, ਜਿਹੜੇ ਕਿ ਸਾਬਕਾ ਜ਼ਿਲ੍ਹਾ ਪ੍ਰਧਾਨ ਨੇ। ਉਹਨਾਂ ਵੱਲੋਂ ਸਾਫ਼ ਤੌਰ ਤੇ ਇਹ ਗੱਲ ਕਹੀ ਹੈਗੀ, ਜੋ ਮਜੀਠੀਆ ਸਾਹਿਬ ਨੂੰ ਜੋ ਜ਼ਮਾਨਤ ਮਿਲੀ ਹੈ ਉਹ ਇੱਕ ਸੱਚ ਦੀ ਜਿੱਤ ਹੋਈ ਹੈ, ਤੇ ਨਾਲ ਹੀ ਨਾਲ ਜਗਮੀਤ ਸਿੰਘ ਬਰਾੜ ਹੋਰਾਂ
ਦੇ ਬਾਰੇ ਵੀ ਉਹਨਾਂ ਵੱਲੋਂ ਜਿਹੜੀਆਂ ਗੱਲਾਂ ਕਹੀਆਂ ਗਈਆਂ, ਉਹਨਾਂ ਨੇ ਸਾਰਾ ਕੁਝ ਕਲੀਅਰ ਕੀਤਾ ਆਪਣੇ ਤਰਫੋਂ ਕਿ ਪਾਰਟੀ ਹਾਈ ਕਮਾਂਡ ਦੇ ਜੋ ਫੈਸਲੇ ਹੋਣਗੇ, ਪਾਰਟੀ ਹਾਈ ਕਮਾਂਡ ਹੀ ਉਹਨਾਂ ਬਾਰੇ ਜਿਹੜੇ ਫੈਸਲੇ ਲੈ ਸਕਦੀ ਹੈ। ਸੋ ਇਸੇ ਤਰੀਕੇ ਦੀਆਂ ਹੋਰ ਸ਼ਖਸੀਅਤਾਂ ਤੁਹਾਡੇ ਰੂਬਰੂ ਕਰਦੇ ਰਹਾਂਗੇ। ਧੰਨਵਾਦ।